ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਹੈ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਨੇ ਜਿਹੜੀਆਂ ਉਹ ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਹਿੱਸਾ ਨੇ, ਸਾਡੇ ਇਸ ਅਪਡੇਟ ਪਾਕਿਸਤਾਨ ਦਾ ਹਿੱਸਾ ਨੇ। ਅੱਜ ਜਦੋਂ ਅਮਰੀਕਾ ਦੇ ਵਿੱਚ 6 ਅਪ੍ਰੈਲ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 7 ਅਪ੍ਰੈਲ ਸਾਲ 2026 ਦਾ ਦਿਨ ਚੜ ਚੁੱਕਿਆ ਹੈ, ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਅਸੀਂ ਪੰਜਾਬੀ ਰੇਡੀਓ US ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਆਪ ਸਭ ਦੇ ਰੂਬਰੂ ਹਾਂ। ਇਹ ਖਬਰਾਂ ਹਫਤੇ 'ਚ 5 ਦਿਨ ਮੰਡੇ ਤੋਂ ਫਰਾਈਡੇ ਤੁਹਾਡੇ ਵਾਸਤੇ ਸਾਡੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮਸ ਤੇ ਵੀ ਪੇਸ਼ ਕੀਤੀਆਂ ਜਾਂਦੀਆਂ, ਯਾਨੀ ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ, YouTube ਤੇ ਔਰ ਇੰਸਟਾਗ੍ਰਾਮ ਤੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਵੱਡੇ ਖਬਰਾਂ ਵਾਲੇ ਪਾਕਿਸਤਾਨ ਦੇ ਸ਼ਹਿਰ ਵਜ਼ੀਰਾਬਾਦ 'ਚ ਕੈਥੋਲਿਕ ਚਰਚ ਦੇ ਸਾਹਮਣੇ ਤੇਜ਼ ਟਰੱਕ ਕ੍ਰਿਸਚੀਅਨ ਭਾਈਚਾਰੇ ਦੇ ਨਾਲ ਟਕਰਾ ਗਿਆ। ਕੀ ਜਾਣਕਾਰੀ ਮਸੂਦ? ਜੀ ਜਾਣਕਾਰੀ ਇਹ ਹੈ ਕਿ ਇਹ ਮਾਮਲਾ ਜਿਹੜਾ ਹੈ ਅਲੀਪੁਰ ਚੱਠਾ ਰੋਡ ਹੈ, ਵਜ਼ੀਰਾਬਾਦ ਦਾ ਇਲਾਕਾ ਬਣਦਾ ਹੈ। ਮਰੀਅਮਾਬਾਦ ਮੇਨ ਸਟਾਪ ਆ। ਕੈਥੋਲਿਕ ਫਿਰਕਾ ਹੈ ਜਿਹੜਾ ਕ੍ਰਿਸਚੀਅਨ ਭਾਈਚਾਰੇ ਦਾ, ਉਹਦੇ ਮੰਨਣ ਵਾਲੇ ਸਨ। ਜ਼ਾਹਰ ਹੈ ਕਿ ਈਸਟਰ ਹੈ ਜਿਹੜਾ ਉਹਦਾ ਤਿਉਹਾਰ ਜਿਹੜਾ ਉਹ ਮਨਾ ਰਹੇ ਸਨ ਔਰ ਉਥੋਂ ਨਾਲ ਹੀ ਜਿਹੜਾ ਕਬਰਸਤਾਨ ਜਾਂ ਸਿਵੇ ਨੇ ਜਿਹੜੇ ਉੱਥੇ ਇਹ ਆਪਣੇ ਪਿਆਰਿਆਂ ਦੀਆਂ ਕਬਰਾਂ ਤੇ, ਢੇਰੀਆਂ ਤੇ, ਨਿਸ਼ਾਨੀਆਂ ਤੇ ਗਏ। ਉਥੋਂ ਹੋ ਕੇ ਜਦੋਂ ਇਹ ਵਾਪਸ ਆ ਰਹੇ ਸਨ, ਰਾਤ ਦਾ ਸਮਾਂ ਸੀਗਾ ਤੇ ਇਹ ਕਿਨਾਰੇ ਤੇ ਸਨ। ਇੱਕ ਤੇਜ਼ ਜਿਹਨੂੰ ਕਹਿੰਦੇ ਨੇ ਕਿ ਟਰੱਕ ਆਇਆ ਆ ਔਰ ਆ ਕੇ ਇਹਨਾਂ ਦੇ ਵਿੱਚ ਵੱਜ ਗਿਆ ਆ। ਹੁਣ ਤੱਕ ਜਦੋਂ ਅਸੀਂ ਇਹ ਖਬਰ ਦੇ ਰਹੇ ਹਾਂ, ਸਾਡੀਆਂ ਖਬਰਾਂ ਮੁਜਬ, ਪਾਕਿਸਤਾਨ ਤੋਂ ਆਉਣ ਵਾਲੀਆਂ ਇਤਲਾਹਾਂ ਮੁਜਬ ਸਾਨੂੰ ਪਤਾ ਲੱਗਾ ਹੈ ਕਿ 22 ਤੋਂ ਵੱਧ ਲੋਕ ਨੇ ਜਿਹੜੇ ਫੱਟਰ ਨੇ ਔਰ 4 ਦੀ ਹਾਲਤ ਹੈ ਜਿਹੜੀ ਉਹ ਖਤਰੇ 'ਚ ਹੈ, ਜਿਹਦੇ ਕਾਰਨ ਹਲਾਕਤਾਂ ਜਿਹੜੀਆਂ ਹੋ ਸਕਦੀਆਂ। ਹਜੇ ਤੱਕ ਕੋਈ ਹਲਾਕਤ ਹੈ ਜਿਹੜੀ ਉਹ ਸਰਕਾਰੀ ਔਰ ਗੈਰ ਸਰਕਾਰੀ ਤੌਰ ਤੇ ਕਿਸੇ ਪੱਤਰਕਾਰ ਜ਼ਰੀਏ ਨੇ ਵੀ ਡਿਕਲੇਅਰ ਨਹੀਂ ਕੀਤੀ, ਬਟ ਆਖਿਆ ਜਾ ਰਿਹਾ ਹੈ ਕਿ ਇਹ ਮਾਮਲਾ ਜਿਹੜਾ ਇਹ ਵਾਪਰਿਆ ਹੈ ਔਰ ਐਨ ਖੁਸ਼ੀਆਂ ਦਾ ਦਿਨ, ਚਾਵਾਂ ਦਾ ਦਿਨ ਸੀਗਾ, ਜਿਹੜਾ ਸੈਲੀਬ੍ਰੇਸ਼ਨ ਦਾ ਦਿਨ ਸੀਗਾ। ਉਥੋਂ ਢੇਰੀਆਂ ਤੋਂ ਵਾਪਸ ਆਣ ਦੇ ਨੇ ਤੇ ਇਹਨਾਂ 20 ਲੋਕਾਂ ਦੇ ਵਿੱਚ ਇਹ ਤੇਜ਼ ਰਫ਼ਤਾਰ ਟਰੱਕ ਜਿਹੜਾ ਵੱਜਿਆ ਆ। ਟਰੱਕ ਡਰਾਈਵਰ ਜਿਹੜਾ ਪਹਿਲਾਂ ਖਬਰ ਮਿਲੀ ਸੀਗੀ ਕਿ ਉਹ ਫਰਾਰ ਹੋ ਗਿਆ ਆ, ਪਰ ਉਸ ਤੋਂ ਬਾਅਦ ਹੁਣ ਪਤਾ ਲੱਗ ਰਿਹਾ ਹੈ ਕਿ ਡਿਸਟ੍ਰਿਕਟ ਹੈਡਕੁਆਟਰ ਹਸਪਤਾਲ ਗੁਜਰਾਂਵਾਲਾ ਜਿਹੜਾ ਉੱਥੇ ਇਲਾਜ ਤੇ ਦਵਾ ਦਾਰੂ ਦੇ ਨਾਲ ਉਹ ਟਰੱਕ ਕਬਜ਼ੇ 'ਚ ਲੈ ਕੇ ਉਹਦਾ ਮਾਲਕ ਜਿਹੜਾ ਉਹਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਨੇ ਜਾਂ ਗ੍ਰਿਫਤਾਰ ਕਰ ਲਿਆ। ਕਨਫਰਮ ਇਹ ਨਹੀਂ ਹੋ ਰਿਹਾ ਕਿ ਟਰੱਕ ਦਾ ਮਾਲਕ ਹੀ ਡਰਾਈਵਰ ਸੀਗਾ ਜਾਂ ਉਹਨੇ ਅੱਗੇ ਡਰਾਈਵਰ ਰੱਖਿਆ ਹੋਇਆ ਸੀਗਾ। ਸੋ ਇਹ ਮਾਮਲਾ ਵਾਪਰਿਆ ਹੈ। ਰੈਸਕਿਊ 1122 ਦੇ ਜਿਹੜੇ ਜ਼ਰੀਏ ਨੇ ਉਹਨਾਂ ਨੇ ਵੀ ਦੱਸਿਆ ਆ ਕਿ ਇਹ ਹਾਦਸਾ ਹੈ ਜਿਹੜਾ, ਇਹਦੇ ਤੋਂ ਬਾਅਦ ਅਸੀਂ ਫੌਰੀ ਤੌਰ ਤੇ ਉੱਥੇ ਪਹੁੰਚ ਕੇ ਰੈਸਕਿਊ ਆਪਰੇਸ਼ਨ ਜਿਹੜਾ ਉਹ ਚੱਲ ਰਿਹਾ ਆ। ਤਾਜ਼ਾ ਖਬਰ ਅਸੀਂ ਦੇਣ ਦੇ ਆ ਤੇ ਸਾਨੂੰ ਹੁਣੇ ਇਤਲਾਹ ਮਿਲੀ ਹੈ, ਜਿਹੜੀ ਮੈਂ ਕੰਪਿਊਟਰ ਤੇ ਵੇਖ ਕੇ ਦੱਸ ਰਿਹਾ। ਇਸ ਗੱਡੀ ਦਾ ਜਾਂ ਇਸ ਟਰੱਕ ਦਾ ਹੈਲਪਰ ਗ੍ਰਿਫਤਾਰ ਹੋ ਗਿਆ, ਡਰਾਈਵਰ ਪ੍ਰਵੀਨ ਹਜੇ ਤੱਕ ਫਰਾਰ ਹੈ। ਪਾਕਿਸਤਾਨੀ ਸਰਕਾਰ ਵੱਲੋਂ ਅਫਗਾਨ ਮਹਾਜਰਾਂ ਨੂੰ ਕੱਢਣ ਤੋਂ ਬਾਅਦ ਵੀ ਛਾਪਿਆਂ ਦੌਰਾਨ ਗੈਰ ਕਾਨੂੰਨੀ ਅਫਗਾਨੀ ਫੜੇ ਜਾ ਰਹੇ ਨੇ। ਪਿੰਡੀ ਸ਼ਹਿਰ ਤੋਂ ਇਹ ਖਬਰ ਸਾਹਮਣੇ ਆਈ ਹੈ। ਕੀ ਜਾਣਕਾਰੀ? ਪਿੰਡੀ ਸ਼ਹਿਰ ਪ੍ਰਵੀਨ ਉਹ ਹੈ ਜਿਹੜਾ ਹੈ ਤੇ ਪੰਜਾਬ ਦਾ ਹਿੱਸਾ, ਪਰ ਪਾਕਿਸਤਾਨ ਦੀ ਜਿਹੜੀ ਰਾਜਧਾਨੀ ਇਸਲਾਮਾਬਾਦ ਆ ਉਹਦਾ ਗਵਾਂਢੀ ਸ਼ਹਿਰ ਆ। ਇੱਕ ਸੜਕ ਦਾ ਫਰਕ ਹੈ, ਸੜਕ ਤੋਂ ਉਰਲੇ ਪਾਸੇ ਰਾਵਲਪਿੰਡੀ ਹੈ, ਪਰਲੇ ਪਾਸੇ ਇਸਲਾਮਾਬਾਦ ਆ। ਉੱਥੇ ਥਾਣਾ ਰੇਸ ਕੋਰਸ ਪੁਲਿਸ ਆ ਜਿਹੜੀ, ਉਹਨਾਂ ਨੇ ਛਾਪਾ ਛੁਪਾ ਮਾਰਿਆ ਰਵਾਤ ਵਾਲੇ ਪਾਸੇ ਤੇ ਉੱਥੇ 6 ਬੰਦੇ ਨੇ ਜਿਹੜੇ ਉਹ ਫੜੇ ਗਏ। ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਉਹਨਾਂ ਨੇ ਹੋਰ ਦੱਸਿਆ, ਫਿਰ 15 ਨੇ ਜਿਹੜੇ ਹੋਰ ਫੜੇ ਗਏ। ਕੁੱਲ ਮਿਲਾ ਕੇ ਇਹ 23 ਗ੍ਰਿਫਤਾਰੀਆਂ ਨੇ ਜਿਹੜੀਆਂ ਇਹ ਹੋਈਆਂ ਨੇ। ਜਦੋਂ ਇਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਤੇ ਇਹਨਾਂ ਆਖਿਆ ਕਿ ਜੀ ਅਸੀਂ ਇਨਲੀਗਲ ਨਹੀਂ ਗੇ, ਅਸੀਂ ਲੀਗਲ ਆ। ਜਦੋਂ ਇਹਨਾਂ ਕੋਲੋਂ ਇਹਨਾਂ ਦੇ ਲੀਗਲ ਕਾਗਜ਼ ਪੱਤਰ ਮੰਗੇ ਗਏ, ਇਹਨਾਂ ਨੇ ਵਿਖਾਏ, ਉਹ ਸਾਰੇ ਜਾਲੀ ਨਿਕਲੇ। ਜਦ ਕਿ ਕਾਬਲ ਤੋਂ ਇਹ ਵੀ ਇਤਲਾਹਾਂ ਆ ਰਹੀਆਂ ਨੇ ਕਿ ਕਾਬਲ ਦੇ ਵਿੱਚ ਕੁਝ ਅਫਗਾਨੀ ਐਸੇ ਨੇ ਜਿਹੜੇ ਇਲਾਜ ਦਵਾ ਦਾਰੂ ਦੇ ਉੱਤੇ ਪਾਕਿਸਤਾਨੀ ਵੀਜ਼ਾ ਹੈ ਜਿਹੜਾ ਉਹਦੇ ਜਾਲੀ ਫਰਾਡ ਦਾ ਹਿੱਸਾ ਨੇ, ਯਾਨੀ ਜਾਲੀ ਪਾਕਿਸਤਾਨੀ ਵੀਜ਼ਾ ਜਿਹੜਾ ਉਹ ਵਿਕ ਰਿਹਾ, ਜਿਹਦਾ ਮੁੱਲ 1000 ਅਮਰੀਕਨ ਡਾਲਰ ਤੋਂ ਲੈ ਕੇ 1500 ਅਮਰੀਕਨ ਡਾਲਰ ਤੱਕ ਵਸੂਲਿਆ ਜਾ ਰਿਹਾ। ਅਫਗਾਨ ਕਰੰਸੀ ਨਹੀਂ, ਪਾਕਿਸਤਾਨੀ ਕਰੰਸੀ 'ਚ ਯਾਨੀ ਡਾਲਰਾਂ 'ਚ ਉਹ ਸੌਦਾ ਹੋ ਰਿਹਾ ਆ। ਸੋ ਇਹਨਾਂ ਦੇ ਵਿੱਚੋਂ ਵੀ ਹੁਣ ਪੁੱਛਣ ਜਦੋਂ ਹੋਏਗੀ ਤੇ ਕਹਿੰਦੇ ਨੇ ਕਿ ਇਹ ਖਤਰਾ ਹੈ ਕਿ ਇਹ ਲੋਕਾਂ ਨੂੰ ਵੀ ਫਰਾਡ ਤਰੀਕੇ ਦੇ ਨਾਲ ਇਹ ਬੋਗਸ ਕਾਗਜ਼ ਪੱਤਰ ਨੇ ਜਿਹੜੇ ਇਹ ਬਣਾ ਕੇ ਦਿੱਤੇ ਗਏ, ਬੋਗਸ ਵੀ ਸਨ। ਤੇ ਇਹ ਬਾਰਡਰ ਸਿਕਿਉਰਿਟੀ ਫੋਰਸਿਸ ਔਰ ਬਾਕੀ ਮਾਮਲੇ ਕਿੱਥੇ ਸਨ, ਚੈੱਕ ਤੇ ਉਹਨਾਂ ਨੇ ਕਰਨਾ ਨਾ। ਸੋ ਇਹ ਇੱਕ ਪੂਰੀ ਚੇਨ ਹੈ ਜਿਹੜੀ ਆਪਸ ਦੇ ਵਿੱਚ ਗੱਡਮੱਡ ਇਹਨਾਂ ਦਾ ਤਾਲਮੇਲ ਹੈ ਜਿਹੜਾ ਉਹ ਮਿਲਦਾ ਹੈ। ਤੇ ਪਾਕਿਸਤਾਨੀ ਜਿਹੜਾ ਫਾਰਨ ਆਫਿਸ ਆ ਉਹ ਵੀ ਔਰ ਅਫਗਾਨਿਸਤਾਨ ਦੇ ਅੰਦਰ ਪਾਕਿਸਤਾਨੀ ਜਿਹੜਾ ਐਮਬੈਸੀ ਮਿਸ਼ਨ ਹੈ ਉਹ ਵੀ ਇਨਕਾਰ ਕਰ ਚੁੱਕਿਆ ਕਿ ਨਾ ਤੇ ਸਾਡਾ ਕੋਈ ਨੁਮਾਇੰਦਾ ਹੈ, ਨਾ ਕਿਸੇ ਕੰਪਨੀ ਨੂੰ ਅਸੀਂ ਇਖਤਿਆਰ ਦਿੱਤਾ ਆ, ਨਾ ਇਹ ਜ਼ਮਾਨਤ ਆ ਕਿ ਪਾਕਿਸਤਾਨੀ ਵੀਜ਼ਾ ਜਿਹੜਾ ਉਹਦਾ ਕੋਈ ਮੁੱਲ ਹੈ।
ਕਿਉਂਕਿ ਪਾਕਿਸਤਾਨੀ ਵੀਜ਼ੇ ਦੀ ਤੇ ਬੜੀ ਮਾਮੂਲੀ ਜੀ ਫੀਸ ਹੈ, ਬਟ ਉੱਥੇ ਕਹਿੰਦੇ ਨੇ ਕਿ ਬਲੈਕ ਮਾਰਕੀਟ 'ਚ ਇਹੋ ਜਿਹੇ ਗਰੋਹ ਔਰ ਇਹੋ ਜਿਹੇ ਲੋਕ ਐਕਟਿਵ ਨੇ ਜਿਹੜੇ ਅਫਗਾਨੀਆਂ ਨੂੰ ਪਾਕਿਸਤਾਨ ਇਲਾਜ ਦਵਾ ਦਾਰੂ ਦਾ ਦੱਸਦੇ ਨੇ ਕਿ ਜੇ ਤੁਸੀਂ ਕਹਿਣਾ ਕਿ ਸਾਡੇ ਉੱਤੇ ਪਿਸ਼ਾਵਰ 'ਚ ਇਲਾਜ ਦਾ ਕਰਾਉਣਾ ਹੈ, ਬਿਮਾਰੀ ਦਾ ਤੁਹਾਨੂੰ ਵੀਜ਼ਾ ਲੱਭੇਗਾ, ਫਿਰ ਪਾਕਿਸਤਾਨ ਜਾ ਕੇ ਤੇ ਕਿਤੇ ਇੱਧਰ ਉੱਧਰ ਹੋ ਕੇ ਗੈਰਾਬਾਦ ਇਲਾਕੇ 'ਚ ਬਸਤੀ ਹੈ ਜਿਹੜੀ ਉਹ ਬਣਾ ਲਿਆ ਜੇ। ਹੁਣ ਅਫਗਾਨਿਸਤਾਨ 'ਚ ਤਾਲਿਬਾਨਾਂ ਦੇ ਹਾਲਾਤ ਹੀ ਨੇ ਕਿ ਵਿਗਾੜ ਦਿੱਤੇ ਨੇ ਕਿ ਲੋਕ ਉੱਥੋਂ ਕਹਿੰਦੇ ਨੇ ਕਿ ਜੇ ਦੋਜ਼ਖ ਤੇ ਆਏ ਅਫਗਾਨਿਸਤਾਨ ਇੱਥੋਂ ਨਸੋ ਕਿਸੇ ਤਰ੍ਹਾਂ ਅਗਰ ਨਿਕਲ ਸਕਦੇ। ਤੇ ਇਹ ਹੁਣ ਤਾਜ਼ਾ ਗ੍ਰਿਫਤਾਰੀਆਂ ਜਿਹੜੀਆਂ ਪਾਕਿਸਤਾਨੀ ਸਰਕਾਰ ਦੀ ਪਾਲਿਸੀ ਹੈ ਕਿ ਨੋ ਮੋਰ ਅਫਗਾਨੀਸ, ਸਾਨੂੰ ਹੋਰ ਨਹੀਂ ਚਾਹੀਦੇ, ਅਸੀਂ ਇਹ ਜਿਹੜੀ ਅੱਧੀ ਸਦੀ ਦੀ ਪ੍ਰਾਹੁਣਚਾਰੀ ਕਰ ਲਈ ਨਾ ਉਹ ਹੀ ਬਥੇਰੀ ਭੁਗਤੰਡੇ ਆ। ਉਹਨਾਂ ਨੇ ਹੁਣ ਲੜਾਈ ਦੇ ਬਾਵਜੂਦ ਪਾਕਿਸਤਾਨ ਔਰ ਅਫਗਾਨਿਸਤਾਨ ਦੀ ਅਸੀਂ ਪਿਛਲੇ ਹਫਤੇ ਖਬਰ ਦਿੱਤੀ ਸੀਗੀ ਕਿ ਬਾਰਡਰ ਸਰਹੱਦ ਖੋਲ ਦਿੱਤੀ ਹੈ ਔਰ ਉਥੋਂ ਇਹ ਅਫਗਾਨ ਮਹਾਜਰ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਇਹਨਾਂ ਨੂੰ ਅਪਣਾਇਆ ਜਾ ਰਿਹਾ ਕਿ ਪਾਕਿਸਤਾਨ ਤੋਂ ਜਾਣ। UAE ਦਾ ਕਰਜ਼ਾ ਮੋੜਨ ਬਦਲੇ ਕਈ ਮੁਲਕ ਪਾਕਿਸਤਾਨ ਨੂੰ ਨਵਾਂ ਕਰਜ਼ਾ ਦੇਣ ਨੂੰ ਤਿਆਰ ਨੇ, ਜਦਕਿ ਪਾਕਿਸਤਾਨੀ ਫੋਰਨ ਆਫਿਸ ਨੇ UAE ਕਰਜ਼ਾ ਮੋੜਨ ਬਾਰੇ ਅਫਵਾਹਾਂ ਨੂੰ ਰੱਦ ਕਰ ਦਿੱਤਾ ਹੈ। ਕੀ ਜਾਣਕਾਰੀ? ਰੌਲਾ ਪ੍ਰਵੀਨ ਇਹ ਹੈ ਕਿ ਇਹ ਤੇ ਅਸੀਂ ਖਬਰ ਦਿੱਤੀ ਸੀ ਕਿ UAE ਦਾ ਪਾਕਿਸਤਾਨ ਨੇ 4.8 ਅਰਬ ਦਾ ਡਾਲਰ ਯਾਨੀ 4.8 ਅਰਬ ਡਾਲਰ ਦਾ ਕਰਜ਼ਾ ਮੋੜਨਾ ਹੈ। 2 ਅਰਬ ਜਦੋਂ ਖਜ਼ਾਨਾ ਤੇ ਵਿਹਲਾ ਹੋ ਜਾਣਾ, ਕ੍ਰੈਸ਼ ਹੋ ਜਾਣਾ, ਕੀ ਕਰਨਗੇ? ਹਾਲਾਤ ਕੀ ਚੱਲਣ ਦੇ? UAE ਹੈ ਜਿਹੜੇ ਉਹਨੇ ਧੌਣ ਤੇ ਅੰਗੂਠਾ ਰੱਖਿਆ। ਹੁਣ ਕੁਝ ਉਹਨਾਂ ਦੇ ਮੁਤਾਲਬੇ ਕੁਝ ਮੰਗਾਂ ਸਨ, ਉਹਦੇ ਤੇ ਮੈਂ ਗੱਲ ਕਰਨਾ। ਬਟ ਹੁਣ ਪਾਕਿਸਤਾਨ ਨੇ ਇਹ ਆਖਿਆ ਹੈ ਕਿ ਪਾਕਿਸਤਾਨ ਨੇ ਯੂਰੋ ਬੌਂਡ ਦੀ 10 ਵਰੇ ਦੀ ਮੁੱਦਤ ਹੈ ਜਿਹੜੀ ਉਹਨੂੰ ਮੈਚੁਰ ਕਰ ਦਿੱਤਾ ਹੈ, ਜਿਹਦੇ ਤੋਂ ਬਾਅਦ 1.3 ਅਰਬ ਡਾਲਰਾਂ ਦੀ ਜਿਹੜੀ ਅਦਾਇਗੀ ਹੈ ਉਹ ਇਸੇ ਹਫਤੇ ਯਾਨੀ ਹੈ ਜਿਹੜਾ ਅੱਜ ਅਸੀਂ ਤੁਹਾਡੇ ਵਾਸਤੇ ਅਪਡੇਟ ਪਾਕਿਸਤਾਨ ਚੱਲ ਰਹੇ ਕਰ ਰਹੇ ਹਾਂ ਫਰਾਈਡੇ ਤੱਕ ਪਾਕਿਸਤਾਨ ਵੱਲੋਂ ਕਰਨ ਦੀ ਉਮੀਦ ਹੈ। ਇਹਦੇ ਬਦਲੇ ਕਹਿ ਰਹੇ ਨੇ ਕਿ ਬਹੁਤ ਸਾਰੇ ਹੋਰ ਇਸਲਾਮੀ ਮੁਲਕ ਨੇ, ਉਹਨਾਂ ਦੇ ਵਿੱਚ ਹੁਣ UAE ਦੀ ਤੇ ਸਾਊਦੀ ਅਰਬ ਦੀ ਆਪਸ ਵਿੱਚ ਅਣਬਣ ਹੈ। ਪਾਕਿਸਤਾਨ ਸਾਊਦੀ ਅਰਬ ਤੇ ਹਮਲਿਆਂ ਦੀ ਮੁਖਾਲਫਤ ਵੀ ਕਰ ਰਿਹਾ ਹੈ। UAE ਦੇ ਵਿੱਚ ਪਾਕਿਸਤਾਨੀ ਨੇ ਜਿਹੜੇ ਉਹ ਈਰਾਨ ਦੇ ਹਮਲਿਆਂ ਦੇ ਵਿੱਚ ਮਰ ਵੀ ਰਹੇ ਨੇ, ਕੋਈ ਗੱਲ ਹੀ ਨਹੀਂ ਉੱਥੇ ਉੱਠ ਰਹੀ ਕਿ ਜੀ ਇਹ ਹੈ, ਕੋਈ ਨਿੰਦਿਆ ਵੀ ਨਹੀਂ ਹੋ ਰਹੀ, ਕੋਈ ਈਰਾਨ ਦੇ ਅੱਗੇ ਇhtਜਾਜ ਵੀ ਨਹੀਂ ਕੀਤਾ ਜਾ ਰਿਹਾ। ਹੁਣ ਇਹਨਾਂ ਮਾਮਲਿਆਂ ਦੇ ਵਿੱਚ ਇਹ ਆਖਿਆ ਜਾ ਰਿਹਾ ਕਿ ਜੀ ਬਹੁਤ ਸਾਰੇ ਮੁਲਕ ਨੇ ਜਿਹੜੇ ਉਹ ਪਾਕਿਸਤਾਨ ਨੂੰ ਇਹਦੇ ਬਦਲੇ ਕਰਜ਼ਾ ਦੇਣ ਲਈ ਯਾਨੀ ਅਸੀਂ ਆਪਣੇ ਸਰਕਾਰੀ ਖਜ਼ਾਨੇ ਨੂੰ ਬੈਲੈਂਸ ਰੱਖ ਸਕੀਏ ਔਰ ਕੈਸ਼ ਡਾਊਨ ਨਾ ਕਰ ਜਾਈਏ, ਕਰੰਸੀ ਬਿਲਕੁਲ ਡੀਵੈਲਿਊ ਨਾ ਹੋ ਜਾਏ, ਉਹਦੇ ਉਪਰਾਲੇ ਬੰਦੋਬਸਤ ਜਾਂ ਨਸਭਜ ਜਿਹੜੀ ਉਹ ਪਾਕਿਸਤਾਨ ਕਹਿ ਰਿਹਾ ਕਿ ਦੋਸਤ ਮੁਲਕਾਂ ਵੱਲੋਂ ਹੈ। ਰਹੀ ਗੱਲ ਪਾਕਿਸਤਾਨੀ ਫਾਰਨ ਆਫਿਸ ਦੀ ਕਿ ਉਹਨੇ ਵਜ਼ਾਹਤ ਕੀਤੀ, ਉਹਨੇ ਇਹਨਾਂ ਦੋਹਾਂ ਗੱਲਾਂ ਦੀ ਜਿਹੜੀ ਵਜ਼ਾਹਤ ਨਹੀਂ ਕੀਤੀ, ਇਹਦੇ ਤੇ ਬਿਆਨ ਦਿੱਤਾ ਹੈ। ਪਾਕਿਸਤਾਨੀ ਸੋਸ਼ਲ ਮੀਡੀਆ ਤੇ ਕੁਝ ਖਬਰਾਂ ਗਰਮ ਸਨ ਕਿ UAE ਨੇ ਕਿਹਾ ਕਿ ਪਾਕਿਸਤਾਨ ਦਾ ਕਿਉਂਕਿ ਸਾਊਦੀ ਅਰਬ ਦੇ ਨਾਲ ਅਰਬ ਮੁਲਕਾਂ ਦੇ ਨਾਲ ਸਮਝੌਤਾ ਹੈ, ਮੇਰੇ ਕੋਲ ਇਹਨੇ ਕਰਜ਼ਾ ਵੀ ਲਿਆ ਹੈ, ਮੇਰੇ ਤੇ ਈਰਾਨ ਹਮਲਾ ਕਰਨ ਡਿਆ, ਪਾਕਿਸਤਾਨ ਦਾ ਗਵਾਂਢੀ ਮੁਲਕ ਪਾਕਿਸਤਾਨ ਈਰਾਨ ਤੇ ਹਮਲਾ ਕਰੇ। ਪਾਕਿਸਤਾਨ ਨੇ ਕਿਹਾ ਨਾ ਜੀ ਨਾ, ਇਹ ਜੰਗ ਜੇ ਮੈਂ ਅਮਰੀਕਾ ਦੇ ਇਤਿਹਾਦੀ ਨਹੀਂ ਬਣਿਆ, ਮੈਂ ਬਾਕੀ ਸਾਰੇ ਤੇ ਤੁਹਾਡੇ ਗੱਲਬਾਤ ਦੇ ਨਾਲ ਰਕਵਾਵਾਂਗੇ। ਪਾਕਿਸਤਾਨ ਬੜਾ ਭਾਂਵ ਕੇ ਨਾ ਖਾਰਦਾਰ ਕੰਡੇਰ ਨੇ ਰਾਹ ਥਾਣੀ ਲੰਘਣ ਡਿਆ ਕਿ ਕਿਤੇ ਕੋਈ ਪਰਦਾ ਅੜ ਨਾ ਜਾਏ। UAE ਹੈ ਜਿਹੜਾ ਉਹਨੇ ਕਹਿੰਦੇ ਨੇ ਕਿ ਇੱਕ ਤੇ ਪਾਕਿਸਤਾਨੀਆਂ ਦੇ ਗੈਰ ਐਲਾਨੀ ਵੀਜ਼ੇ ਜਿਹੜੇ ਬੰਦ ਹੋਏ ਸੀਗੇ ਉਹ ਉਸ ਤੋਂ ਬਾਅਦ ਫਿਰ ਉਹਨੇ ਪਹਿਲਾਂ ਹੀ ਕਹਿਤਾ ਸੀਗਾ ਕਿ ਨੋ ਹੁਣ ਹੋਰ ਕਰਜ਼ਾ ਜਿਹੜਾ ਉਹ ਸੋਹਣਿਆ ਨਹੀਂ ਪਿਛਲਾ ਮੋੜ। ਉਹਦੇ ਬਾਅਦ ਪਾਕਿਸਤਾਨ ਹੁਣ ਫਸ ਚੁੱਕਿਆ ਸੀਗਾ ਕਿ ਜਾਂ ਤੇ ਉਹਦੀਆਂ ਮੰਗਾਂ 'ਚ ਬਲੈਕਮੇਲ ਹੋ ਕੇ ਉਹਨਾਂ ਨੂੰ ਪੂਰੀਆਂ ਕਰੇ, ਇਸ ਕਰਕੇ ਪਾਕਿਸਤਾਨ ਨੇ ਵਾਪਸ ਕਰਨ ਡਿਆ। ਸੋਸ਼ਲ ਮੀਡੀਆ ਤੇ ਨਜਮ ਸੇਠੀ ਇੱਕ ਪੱਤਰਕਾਰ ਨੇ, ਉਹਨਾਂ ਨੇ ਇਹ ਆਖਿਆ ਕਿ UAE ਨੇ ਪਾਕਿਸਤਾਨ ਨੂੰ ਤਰਲੇ ਕਰਦਾ ਰਿਹਾ ਕਿ ਇਹਨੂੰ ਰੋਲ ਓਵਰ ਕਰ ਦੋ ਥੋੜੀ ਜਿਹੀ ਮੁੱਲ ਤੋੜ ਤੇ ਦੋ। ਉਹਨੇ ਆਖਿਆ ਕਿ ਜੇ ਤੂੰ ਇਸ ਮੁੱਦਤ ਤੱਕ ਕਰਜ਼ੇ ਨਾ ਤਾਰੇ ਤੇ ਮੈਂ ਪਾਕਿਸਤਾਨ ਦੇ ਜਿੰਨੇ ਸਿਆਸਤਦਾਨਾਂ ਨੇ ਆਪਣੀ ਬਲੈਕ ਮਨੀ ਨੂੰ ਵਾਈਡ ਕਰਕੇ ਇੱਥੇ ਜਾਇਦਾਦਾਂ ਬਣਾਈਆਂ ਮੈਂ ਸਾਰੀਆਂ ਕੁਰਕ ਕਰ ਲਾਂਗਾ। ਇਹ ਉਸ ਪੱਤਰਕਾਰ ਦੀ ਰਿਪੋਰਟ ਹੈ ਨਜਮ ਸੇਠੀ ਹੋਣਾ ਦੀ, ਜਿਹਦੇ ਤੋਂ ਬਾਅਦ ਪਾਕਿਸਤਾਨੀ ਸਰਕਾਰ ਨੂੰ ਆਪਣੀ ਪੈ ਗਈ, ਹਕੂਮਤੀ ਤੇ ਗੈਰ ਹਕੂਮਤੀ ਸਾਰਿਆਂ ਨੂੰ ਕਿ ਹਾਏ ਅਸੀਂ ਤੇ ਇੱਥੋਂ ਸਭ ਕੁਝ ਹੂੰਜ ਕੇ ਲੁੱਟਮਾਰ ਕਰਕੇ ਉੱਥੇ ਦੁਬਈ 'ਚ ਜਾਇਦਾਦਾਂ ਬਣਾਈਆਂ, ਹੁਣ ਕੀ ਬਣੇਗਾ? ਇਹਨਾਂ ਨੇ ਕਹਿੰਦੇ ਆਵਾਮ ਦੇ ਉੱਤੇ ਪੈਟਰੋਲ ਬੰਬ ਸੁੱਟਿਆ ਰਾਤੇ ਰਾਤ 138 ਵਾਲਾ, ਫਿਰ 80 ਘੱਟ ਕੀਤੇ, ਸਾਰੇ ਡਰਾਮੇ, ਪਬਲਿਕ ਟਰਾਂਸਪੋਰਟ ਮੁਫਤ। ਮੈਨੂੰ ਇਹ ਦੱਸੋ ਕਿ ਲਾਹੌਰ, ਮੁਲਤਾਨ, ਫੈਸਲਾਬਾਦ, ਰਾਵਲਪਿੰਡੀ ਇਹ ਵੱਡੇ ਸ਼ਹਿਰ ਨੇ, ਇਹਨਾਂ ਤੋਂ ਅੱਡ ਕਿਹੜੇ ਇਲਾਕੇ ਨੇ ਜਿੱਥੇ ਪ੍ਰਵੀਨ ਪਬਲਿਕ ਟਰਾਂਸਪੋਰਟ ਜਿਹੜੀ ਹੈ ਸਰਕਾਰੀ? ਲਾਰੀਆਂ ਤਾਂ ਲਮਕ ਕੇ ਲੋਕ ਲਾਹੌਰ ਨੂੰ ਜਾਂ ਵੱਡੇ ਸ਼ਹਿਰਾਂ ਨੂੰ ਜਾਂਦੇ ਨੇ, ਉਹਨਾਂ ਦਾ ਕੀ ਬਣੇਗਾ? 80 ਰੁਪਏ ਛੁੱਟ ਦੇਤੀ, ਉਹਦੇ ਵਾਸਤੇ ਪੂਰਾ ਇੱਕ ਇਹਨਾਂ ਨੇ ਡਰਾਮਾ ਜਿਹੜਾ ਉਹ ਰਚਾਇਆ ਹੋਇਆ। ਇਹ ਕਰੋਗੇ, ਕਾਗਜ਼ ਤੁਹਾਡੇ ਨਾਂ ਹੋਣੇ ਚਾਹੀਦੇ ਨੇ, ਮੋਟਰਸਾਈਕਲ ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ, ਤੁਹਾਡਾ ਕੋਈ ਚਲਾਨ ਨਹੀਂ ਹੋਣਾ ਚਾਹੀਦਾ। ਖੈਰਾਤ ਵੀ ਬੰਦਾ ਇਦਾਂ ਦਿੰਦਾ ਕਿ ਦੂਜੇ ਹੱਥ ਨੂੰ ਪਤਾ ਨਾ ਲੱਗੇ, ਤੁਸੀਂ ਰਿਲੀਫ ਇਦਾਂ ਦੇਣ ਦੇ ਜੇ ਕਿ ਆਵਾਮ ਦੀਆਂ ਲਕੀਰਾਂ ਕਢਾਣ ਦੇ ਜੇ। ਹੁਣ ਇਹਨਾਂ ਹਾਲਾਤਾਂ ਤੋਂ ਬਾਅਦ ਪਾਕਿਸਤਾਨੀ ਫਾਰਨ ਆਫਿਸ ਨੇ ਕਿਹਾ ਨਹੀਂ ਜੀ ਇਹ ਗੱਲਾਂ ਗਲਤ ਨੇ ਕਿ UAE ਨੇ ਸਾਨੂੰ ਕੋਈ ਧਮਕੀ ਦਿੱਤੀ ਹੈ, ਪੈਸੇ ਤੇ ਅਸੀਂ ਦੇਣੇ ਹੀ ਸੀਗੇ, ਅਸੀਂ ਤੇ ਪਹਿਲਾਂ ਦਾ ਤੈਅ ਕਰ ਚੁੱਕੇ ਸਾਂ, ਅਸੀਂ ਤੇ ਮੋੜਨੇ ਹੀ ਮੋੜਨੇ ਸਾਂ। ਅੱਜ ਤੱਕ ਮੈਂ ਤੇ ਪਾਕਿਸਤਾਨ ਨੂੰ ਆਪਣੀ ਹੁਣ ਤੱਕ ਦੀ ਉਮਰ 'ਚ ਕਰਜ਼ਾ ਲੈਂਦਿਆਂ ਹੀ ਵੇਖਿਆ ਹੈ, ਮੋੜਦਿਆਂ ਤੇ ਬਹੁਤ ਘੱਟ ਹੀ ਮੌਕਾ ਆਇਆ। ਸੋ ਇਹ ਇਹੋ ਜਿਹਾ ਕੋਈ ਜ਼ਰੂਰ ਅੰਗੂਠਾ ਧੋਣ ਦੇ ਉੱਤੇ ਆਇਆ ਹੈ, ਇਹ ਕਾਮ ਖਿਆਲ ਹੈ, ਜਿਹਦੇ ਤੋਂ ਬਾਅਦ ਪਾਕਿਸਤਾਨ ਨੂੰ ਏਡਾ ਕੋੜਾ ਜ਼ਹਿਰ ਜਿਹੜਾ ਉਹ ਫੱਕਣਾ ਪੈ ਰਿਹਾ ਹੈ ਜੀ। ਫੈਡਰਲ ਸਰਕਾਰ ਸਮੇਤ ਸੂਬਾ ਸਰਕਾਰਾਂ ਮਾਰਕੀਟਾਂ ਰਾਤ ਨੂੰ 8 ਵਜੇ ਬੰਦ ਕਰਨ ਨੂੰ ਤਿਆਰ ਨੇ। ਸਿੰਧ ਸਰਕਾਰ ਦਾ ਅਜੇ ਕੋਈ ਜਵਾਬ ਨਹੀਂ ਆਇਆ
ਤੇ ਪੰਜਾਬ 'ਚ ਗੋਬਰ ਟੈਕਸ ਦਾ ਕੀ ਸਿਲਸਿਲਾ ਸ਼ੁਰੂ ਹੋਇਆ ਮਸੂਦ, ਇਹ ਕੀ ਦੱਸੋਗੇ? ਜੀ ਮੈਂ ਦੱਸਣਾ ਜੀ, ਪਹਿਲਾਂ ਤੇ ਇੱਕ ਪੰਜਾਬ ਨੇ, ਖੈਬਰ ਪਖਤੂਨਖਵਾ ਨੇ, ਬਲੋਚਿਸਤਾਨ ਨੇ, ਫੈਡਰਲ ਨੇ, ਇਸਲਾਮਾਬਾਦ ਨੇ, ਇਹਨਾਂ ਸਾਰਿਆਂ ਨੇ ਫੈਸਲਾ ਕਰ ਲਿਆ। ਆਖਿਆ ਤੇ ਇਹ ਵੀ ਗਿਆ ਸੀਗਾ ਕਿ ਸਿੰਧ ਵੀ ਫੈਸਲੇ ਦਾ ਹਿੱਸਾ ਬਣੇ ਕਿ ਮਾਰਕੀਟਾਂ ਰਾਤ 8 ਵਜੇ ਬੰਦ ਹੋ ਜਾਣਗੀਆਂ, ਕੋਲੇ ਤੋਂ ਤੇਲ ਤੋਂ ਬਿਜਲੀ ਬਣਾਉਣ ਦੀ ਖਪਤ ਹੈ ਜਿਹੜੀ ਉਹਨੂੰ ਘੱਟ ਕੀਤਾ ਜਾ ਸਕੇ। ਇੱਥੇ ਰਾਤ 2-2 ਵਜੇ ਤੱਕ ਲੋਰੀਏ ਟਿੱਕੇ ਕਬਾਬ ਖਾਣ ਦੇ ਹੁੰਦੇ ਨੇ, ਠੀਕ ਹੈ। 8 ਵਜੇ ਤੱਕ ਮਾਰਕੀਟਾਂ ਬੰਦ, ਹੋਟਲ ਰੈਸਟੋਰੈਂਟ ਨੇ ਜਿਹੜੇ ਔਰ ਬੇਕਰੀਆਂ ਜਿਹੜੀਆਂ ਇਹ ਵੀ ਰਾਤ 10 ਵਜੇ ਬੰਦ, ਸ਼ਾਦੀ ਹਾਲ ਵੀ ਰਾਤ 10 ਵਜੇ ਬੰਦ। ਜੇ ਕਿਸੇ ਨੇ ਫੰਕਸ਼ਨ ਆਪਣੇ ਘਰ 'ਚ ਕਰਨਾ ਹੈ ਤੇ ਉਹ ਵੀ ਰਾਤ 10 ਵਜੇ ਮੁਕਾਏਗਾ ਇਹਨੂੰ। ਸੋ ਇਹ ਪਾਬੰਦੀਆਂ ਆ ਰਹੀਆਂ, ਸੋਚ ਸਮਝ ਕੇ ਤੁਹਾਨੂੰ ਦੱਸਾਂਗੇ, ਠੀਕ ਹੈ। ਇਹ ਕੰਮ ਚੱਲ ਰਿਹਾ ਹੈ। ਸੋ ਇਹ ਫਿਲਹਾਲ ਕਹਿ ਲਵੋ ਕਿ ਇੱਕ ਅਸੂਲ ਮਿੱਥ ਦਿੱਤਾ ਗਿਆ ਹੈ ਕਿ ਤੇਲ ਦਾ ਘਾਟਾ ਹੈ, ਜੰਗ ਗਵਾਂਢਾਂ 'ਚ ਲੱਗੀ, ਅੱਗ ਲੱਗੀ ਪਈ ਹੈ ਤੇ ਇਹ ਮਾਰਕੀਟਾਂ ਜਿਹੜੀਆਂ 8 ਔਰ 10 ਵਜੇ ਬੰਦ ਕੀਤੀਆਂ ਜਾਣ। ਰਹੀ ਗੱਲ ਗੋਇਆ ਟੈਕਸ ਦੀ, ਤੇ ਇਹ ਸੋਸ਼ਲ ਮੀਡੀਆ ਤੇ ਖਬਰ ਗਰਮ ਸੀਗੀ ਕਿ ਜੀ ਪੰਜਾਬ ਸਰਕਾਰ ਹੁਣ ਫੀ ਮੱਝ 30 ਰੁਪਈਆ ਗੋਇਆ ਟੈਕਸ ਰੋਜ਼ ਦਾ ਲਿਆ ਕਰੇਗੀ। ਉਹ ਮੀਮਸ ਵੀ ਚੱਲੀਆਂ ਕਿ ਮੱਝਾਂ ਨੂੰ ਪੈਂਪਰ ਬੰਨੇ ਨੇ ਕਿ ਕੀ ਬਣੇਗਾ ਉਹਦੇ ਤੇ। ਹੁਣ ਪੰਜਾਬ ਸਰਕਾਰ ਦੇ ਬਲਦੀਆਤ ਦੇ ਵਜ਼ੀਰ ਨੇ ਜ਼ਿਸ਼ਾਨ ਰਫੀਕ ਹੋਣੇ, ਉਹਨਾਂ ਆਖਿਆ ਜੀ ਇਹੋ ਜੀ ਗੱਲ, ਇਹ ਝੂਠੋ ਝੂਠ ਚੁਤਾਲੀ ਹੈ। ਬਹੁਤ ਸਾਰੇ ਐਸੇ ਇਲਾਕੇ ਜਿੱਥੇ ਲੋਕਾਂ ਨੇ ਡੰਗਰ ਰੱਖੇ ਨੇ, ਜਿੱਦਾਂ ਹਰਬੰਸਪੁਰੇ ਲਾਹੌਰ ਹੈ, ਤੁਸੀਂ ਵੇਖ ਲਵੋ ਕਿ ਪੂਰੇ ਲਾਹੌਰ ਚੋਂ ਸਰਕਾਰ ਨੇ ਮੱਝਾਂ ਕੱਢ ਕੇ ਉਹ ਰਾਵੀ ਕੰਢੇ ਅਪੜਾਤੀਆਂ। ਇਹ ਇਲਾਕਾ ਨਹੀਂ ਵੇਲੇ ਕਰਾ ਸਕੇ, ਬਾਟਾਪੁਰ ਲਾਹੌਰ ਦਾ ਨਹੀਂ ਕਰਾ ਸਕੇ। ਉੱਥੇ ਦੇ ਇੱਕ ਤੇ ਉਹ ਗੁੰਡਾ ਟਾਈਪ ਨੇ, ਸਾਰੇ ਡੰਗਰ ਰੱਖਣ ਵਾਲੇ ਖਾਨਦਾਨੀ ਦੁਸ਼ਮਣੀਆਂ ਨੇ, ਸਰਕਾਰ ਨੂੰ ਉੱਥੇ ਉਹਨਾਂ ਨੇ ਬੇਵਾਸ ਕੀਤਾ। ਦੂਸਰਾ ਕਹਿੰਦੇ ਨੇ ਇੱਥੋਂ ਦੀ ਸਿਆਸੀ ਜੁੜਤ ਬੜੀ ਹੈ, ਇੱਥੇ ਇਲੈਕਟੀਏ ਲੋਕ, ਇੰਨਾ ਕੁ ਵੋਟ ਹੈ ਇਹਨਾਂ ਇਲਾਕਿਆਂ 'ਚ, ਸ਼ਰਤ ਹੁੰਦਾ ਕਿ ਸਾਡੀਆਂ ਮੱਝਾਂ ਨਹੀਂ ਇੱਥੋਂ ਕੱਢਣੀਆਂ, ਵੋਟ ਤੇਰਾ। ਗੁੱਜਰ ਬਰਾਦਰੀ ਹੋ ਗਈ, ਇਹ ਬਾਕੀ ਕਲਾਸੀ ਹੋ ਗਏ ਸਾਰੇ। ਇਹਨਾਂ ਹਾਲਾਤਾਂ ਦੇ ਵਿੱਚ ਕਹਿ ਰਹੇ ਨੇ ਕਿ ਇਹਨਾਂ ਇਲਾਕਿਆਂ 'ਚੋਂ ਕਿਉਂਕਿ ਗੋਇਆ ਚੁੱਕਣਾ ਪੈਂਦਾ ਆ। ਇਹ ਹੁਣ ਗੱਲ ਬਰੀਕ ਜੀ ਜਰਾ ਸਰਕਾਰ ਦਾ ਜਵਾਬ ਸੁਣਨਾ ਕਿ ਜੀ ਇਹਨਾਂ ਇਲਾਕਿਆਂ 'ਚ ਗੋਇਆ ਚੁੱਕਣਾ ਪੈਂਦਾ, ਸਫਾਈ ਕਰਨੀ ਪੈਂਦੀ ਹੈ, ਤੇ ਅਸੀਂ ਉਹ ਸਫਾਈ ਦਾ ਹੋ ਸਕਦਾ ਹੈ ਕਿ ਕੋਈ ਟੈਕਸ ਟੁਕਸ ਲਈਏ, ਪਰ ਹਜੇ ਵੀ ਉਹਦਾ ਕੋਈ ਇਰਾਦਾ ਨਹੀਂ। ਸਰਕਾਰ ਇਨਕਾਰ ਨਹੀਂ ਕਰ ਰਹੀ ਕਿ ਅਸੀਂ ਨਹੀਂ ਲੈਣਾ। ਸਰਕਾਰ ਦੋ ਲਫ਼ਜ਼ਾਂ 'ਚ ਇਹ ਨਹੀਂ ਕਹਿ ਰਹੀ ਕਿ ਨਹੀਂ ਇਹ ਗੱਲ ਝੂਠ ਹੈ। ਸਰਕਾਰ ਇਹ ਨਹੀਂ ਕਹਿ ਰਹੀ ਕਿ ਨਹੀਂ ਅਸੀਂ ਇਸ ਮਨਸੂਬੇ ਦੇ ਉੱਤੇ ਬਿਲਕੁਲ ਨਹੀਂ ਜੀ, ਬਿਲਕੁਲ। ਉਹ ਕਹਿੰਦੇ ਅਸੀਂ ਕਿਉਂਕਿ ਕਰਨ ਦੇ ਆ ਤੇ ਇਹਦਾ ਕੋਈ ਸਾਨੂੰ ਮਜ਼ਦੂਰੀ ਤੇ ਚਾਹੀਦੀ ਹੈ ਨਾ, ਉਹਨੂੰ ਹੁਣ ਤੁਸੀਂ ਗੋਇਆ ਟੈਕਸ ਕਹਿੰਦੇ ਜੀ, ਤੇ ਇਹ ਗੱਲ ਗਲਤ ਆ। ਅਸੀਂ ਤੇ ਸਫਾਈ ਦਾ ਜੋ ਹੈ ਯਾਨੀ ਇਹ ਤੈਅ ਹੋ ਚੁੱਕਿਆ ਹੈ। ਹੁਣ ਕਿਸਾਨ ਨੇ ਜਿਹੜੇ ਮਾਲ ਡੰਗਰ ਜਿਨ੍ਹਾਂ ਦਾ ਕਾਰੋਬਾਰ ਹੈ, ਉਹਨਾਂ ਸਾਰਿਆਂ ਨੇ ਸਖਤ ਇਹਤਜਾਜ ਕੀਤਾ ਇਹਦੇ ਤੇ। ਉਹਨਾਂ ਆਖਿਆ ਇਹ ਕੰਮ ਬਿਲਕੁਲ ਵਾਰੇ 'ਚ ਨਹੀਂ ਹੈ। ਇਹ ਸੋਸ਼ਲ ਮੀਡੀਆ ਪ੍ਰੈਸ਼ਰ ਤੋਂ ਬਾਅਦ ਇਹ ਸਫਾਈਆਂ ਤੇ ਦਿੱਤੀਆਂ ਜਾ ਰਹੀਆਂ ਆ, ਪਰ ਨਾਲ ਕਿਣਮਿਣ ਕਰਕੇ ਨਾ ਮਾਂ ਕਰਕੇ ਆਪਣੀ ਗੱਲ ਜਿਹੜੀ ਉਹ ਵੀ ਦੱਸੀ ਜਾ ਰਹੀ ਹੈ ਕਿ ਜੀ ਇਹ ਇਰਾਦਾ ਹੈ ਪਰ ਉਹ ਗੋਇਆ ਟੈਕਸ ਨਹੀਂ ਹੈ। ਤੇ ਫਿਰ ਉਹ ਕੀ ਹੈ? ਗੋਇਆ ਚੁੱਕਣ ਦਾ ਟੈਕਸ ਹੈ। ਇਹੋ ਹੀ ਹੋਏਗਾ ਨਾ, ਇਹ ਤਾਂ ਮਖੌਲ ਠੱਠੇ ਵਾਲੀ ਗੱਲ ਬਣ ਗਈ। ਅਮਰੀਕਾ 'ਚ ਕੈਦ ਡਾਕਟਰ ਆਫੀਆ ਸਿੱਦੀਕੀ ਦੇ ਸਕੇ ਭਤੀਜੇ ਨੂੰ ਟੈਕਸਾਸ ਦੇ ਵਿੱਚ ਕਤਲ ਕਰ ਦਿੱਤਾ ਗਿਆ ਹੈਗਾ। ਕੀ ਜਾਣਕਾਰੀ ਮਸੂਦ ਜੀ? ਟੈਕਸਸ 'ਚ ਇਹ ਮਾਮਲਾ ਵਾਪਰਿਆ ਆ। ਇਹ ਮੁੰਡਾ ਭੈਣ ਭਰਾਵਾਂ ਦੇ ਵਿੱਚੋਂ ਸਭ ਤੋਂ ਨਿੱਕਾ। ਮੈਨੂੰ ਪਹਿਲਾਂ ਤੇ ਹੈਰਾਨੀ ਇਹ ਹੋਈ ਕਿ ਆਫੀਆ ਸਿੱਦੀਕੀ ਜਿਹੜੀ ਕਿ ਅਤਗਰਦੀ ਤੇ ਦੋਸ਼ਾਂ 'ਚ ਅਮਰੀਕਾ ਦੇ ਅੰਦਰ ਕੈਦ ਆ। ਗਜ਼ਨੀ ਅਫਗਾਨਿਸਤਾਨ ਤੋਂ ਅਮਰੀਕਨ ਫੋਰਸਿਸ ਨੇ ਇਹਨੂੰ ਚੁੱਕਿਆ, ਗ੍ਰਿਫਤਾਰ ਕੀਤਾ, ਇੱਥੇ ਲਿਆਂਦਾ। ਪਾਕਿਸਤਾਨ 'ਚ ਪੂਰੀ ਮੂਵਮੈਂਟ ਹੋਈ ਔਰ ਇਹ ਅਮਰੀਕਾ ਮੁਰਦਾਬਾਦ ਦੇ ਨਾਰੇ ਵੀ ਲਾਉਂਦੇ ਨੇ ਸਾਰੇ। ਖਾਨਦਾਨ ਇਹਨਾਂ ਦਾ ਸਾਰਾ ਅਮਰੀਕਾ ਦੇ ਵਿੱਚ ਆ। ਯਾਨੀ ਆਫੀਆ ਸਿੱਦੀਕੀ ਦਾ ਸਕਾ ਭਰਾ। ਮੇਰੇ ਲਈ ਬੜੀ ਇਹ ਹੈਰਾਨੀ ਵਾਲੀ ਗੱਲ ਸੀਗੀ। ਏਦਾਂ ਹੀ ਇਰਾਨੀ ਲੀਡਰ ਜਿਹੜੇ ਮਾਰੇ ਜਾਣ ਡੇ ਨੇ, ਐ ਵੇਖੋ ਕਿਸੇ ਦੀ ਭਤੀਜੀ ਭਾਂਜੀ ਧੀ ਉਹ ਵੀ ਇੱਥੇ ਗ੍ਰੀਨ ਕਾਰਡ ਹੋਲਡਰ ਨਿਕਲਣ ਡੇ ਨੇ। ਇਹ ਹੁਣ ਉਹਨਾਂ 'ਚ ਇਹ ਗੱਲ ਮੇਰੇ ਲਈ ਬਹੁਤ ਇੱਕ ਵੱਡੀ ਸੀ। ਅਮਾਦ ਸਿੱਦੀਕੀ ਦਾ ਨਾਂ ਹੈ ਔਰ ਇਹ ਸਕਾ ਭਤੀਜਾ ਹੈ ਡਾਕਟਰ ਆਫੀਆ ਸਿੱਦੀਕੀ ਦਾ, ਯਾਨੀ ਉਹਦੇ ਭਰਾ ਦਾ ਮੁੰਡਾ। ਭੈਣ ਭਰਾਵਾਂ 'ਚ ਸਭ ਤੋਂ ਨਿੱਕਾ ਸੀ, 19 ਸਾਲ ਉਮਰ ਹੀ ਦੀ। ਸਕੂਲ ਐਜੂਕੇਸ਼ਨ ਤੋਂ ਫਾਰਗ ਹੋ ਕੇ ਕਾਲਜ ਐਜੂਕੇਸ਼ਨ ਹੈ ਸੀਗੀ। ਪੁਰਾਣੀਆਂ ਗੱਡੀਆਂ ਲੈਂਦਾ ਸੀਗਾ, ਉਹਨਾਂ ਨੂੰ ਮੁਰੰਮਤ ਕਰਕੇ ਉਹਨਾਂ ਨੂੰ ਵੇਚਦਾ ਸੀਗਾ ਅੱਗੇ। ਇਹਦਾ ਕਾਰੋਬਾਰ ਵਪਾਰ ਸੀਗਾ। ਉਹਨੂੰ ਕਤਲ ਕਰ ਦਿੱਤਾ ਗਿਆ ਹੈ। ਸੋ ਇਸ ਤੋਂ ਬਾਅਦ ਦਾ ਖਬਰ ਜਿਹੜੀ ਉਹ ਆਫੀਆ ਸਿੱਦੀਕੀ ਮੂਵਮੈਂਟ ਔਰ ਆਫੀਆ ਸਿੱਦੀਕੀ ਦਾ ਪਰਿਵਾਰ ਔਰ ਇਸ ਬੱਚੇ ਦੇ ਮਾਪੇ ਨੇ ਜਿਹੜੇ ਉਹਨਾਂ ਨਾ ਪਾਕਿਸਤਾਨੀ ਮੀਡੀਆ ਨੂੰ ਦਿੱਤਾ ਨਾ US ਮੀਡੀਆ ਨੂੰ ਦਿੱਤਾ, ਬਟ ਇਹ ਕਨਫਰਮ ਹੋ ਗਿਆ ਕਿ ਇਸ ਮੁੰਡੇ ਨੂੰ ਗੋਲੀ ਮਾਰੀ ਗਈ ਇਹਦੀ ਰਿਹਾਇਸ਼ਗਾਹ ਜਾਂ ਇਹਨਾਂ ਦੇ ਘਰ ਦੇ ਲਾਗੇ, ਔਰ ਉਹਦੇ ਨਾਲ ਇਹ ਗੋਲੀ ਵੱਜਣ ਨਾਲ ਇਹਦੀ ਮੌਤ ਹੋਈ ਜੀ। ਮਸੂਦ ਦੇ ਨਾਲ ਲਈ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਹੁੰਨੇ ਆ। ਇਹ ਖਬਰਾਂ ਹਫਤੇ ਦੀ 5 ਦਿਨ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਐਂਡ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਆਪਣੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ Facebook ਹੈ, YouTube ਹੈ, Instagram ਹੈ, ਉਹਦੇ ਤੇ ਵੀ ਪੇਸ਼ ਕਰਨੇ ਆ। ਇਹਨਾਂ ਖਬਰਾਂ ਨੂੰ ਜੇ ਤੁਸੀਂ ਆਪਣੇ ਕਾਰੋਬਾਰ ਵਪਾਰ ਦੇ ਵਧਾ ਦੇ ਵਾਸਤੇ ਫਾਇਦਾਮੰਦ ਸਮਝਦੇ ਹੋ ਤੇ ਇਹਨਾਂ ਨੂੰ ਸਪਾਂਸਰ ਵੀ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ 408 272 5200 4082752200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।